ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲੰਘੇ ਦਿਨੀ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਤੇ ਪੈਨਸਿਲਵੇਨੀਆ ਦੇ ਵਿੱਚ ਇੱਕ ਜਾਨਲੇਵਾ ਹਮਲਾ ਹੋਇਆ। ਚੰਗੀ ਗੱਲ ਇਹ ਰਹੀ ਕਿ ਉਹ ਇਸ ਹਮਲੇ ਦੇ ਵਿੱਚ ਵਾਲ ਜਿਹੜਾ ਉਹਨਾਂ ਦਾ ਬਚਾਅ ਹੋ ਗਿਆ, ਉਹ ਬਚ ਕੇ ਇਸ ਹਮਲੇ ਦੇ ਵਿੱਚ। ਹਾਲਾਂਕਿ ਉਹਨਾਂ ਦੇ ਕੰਨ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਉਹ ਨੁਕਸਾਨਿਆ ਗਿਆ। ਇਸ ਹਮਲੇ ਦੇ ਵਿੱਚ ਜਿਹਨੇ ਹਮਲੇ ਨੂੰ ਅੰਜਾਮ ਦਿੱਤਾ ਉਹ 20 ਸਾਲਾ ਇੱਕ ਨੌਜਵਾਨ ਹੈ, ਜਿਹਦੇ ਬਾਰੇ ਆਪਾਂ ਸੋਸ਼ਲ ਮੀਡੀਆ 'ਤੇ ਤਰ੍ਹਾਂ ਦੀਆਂ ਜਿਹੜੀਆਂ ਕਿਆਸ ਰਹੀਆਂ ਉਹ ਪੜ੍ਹ ਰਹੇ ਹਾਂ, ਤਰ੍ਹਾਂ ਦੀਆਂ ਅਟਕਲਾਂ ਪੜ੍ਹ ਰਹੇ ਹਾਂ। ਪਰ ਇਸੇ ਦਰਮਿਆਨ ਇੱਕ ਨਵੀਂ ਚਰਚਾ ਨੇ ਜਨਮ ਜ਼ਰੂਰ ਲਿਆ। ਉਹ ਇਹ ਚਰਚਾ ਕਿ ਵਰਲਡ ਦੇ ਵਿੱਚ ਵਿਸ਼ਵ ਭਰ ਦੇ ਵਿੱਚ ਇਹ ਚਰਚਾ ਚੱਲੀ ਹੈ ਕਿ ਅਮਰੀਕੀ ਰਾਸ਼ਟਰਪਤੀ, ਚਾਹੇ ਉਹ ਸਾਬਕਾ, ਚਾਹੇ ਉਹ ਮੌਜੂਦਾ ਰਾਸ਼ਟਰਪਤੀ ਹੈ, ਅਤੇ ਚਾਹੇ ਉਹ ਰਾਸ਼ਟਰਪਤੀ ਦਾਅਵੇਦਾਰੀ ਜਤਾ ਰਿਹਾ, ਮਤਲਬ ਕਿ ਰਾਸ਼ਟਰਪਤੀ ਅਹੁਦੇ ਦੇ ਲਈ ਉਹ ਉਮੀਦਵਾਰ ਹੈ। ਇਹਨਾਂ ਲੋਕਾਂ ਦੇ ਉੱਤੇ ਹਮਲੇ ਕਦੋਂ ਹੋਏ? ਤੇ ਜੇਕਰ ਤੁਸੀਂ ਇਤਿਹਾਸ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਇਬਰਾਹਿਮ ਲਿੰਕਨ ਤੋਂ ਲੈ ਕੇ 1865 ਤੋਂ ਲੈ ਕੇ 2024 ਤੱਕ ਅਜਿਹੇ ਰਾਸ਼ਟਰਪਤੀ, ਮੌਜੂਦਾ ਰਾਸ਼ਟਰਪਤੀ, ਸਾਬਕਾ ਤੇ ਰਾਸ਼ਟਰਪਤੀ ਅਹੁਦੇ ਦੇ ਲਈ ਜਿਹੜੇ ਉਮੀਦਵਾਰ ਚਿਹਰੇ ਆ, ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਜਾਨਲੇਵਾ ਹਮਲਿਆਂ ਦੀਆਂ ਕਈ ਮਿਸਾਲਾਂ ਮਿਲ ਜਾਣਗੀਆਂ। ਤੇ ਇਹਨਾਂ ਦੇ ਵਿੱਚ ਕਈ ਰਾਸ਼ਟਰਪਤੀਆਂ ਦੀ ਜਾਨ ਚਲੀ ਗਈ ਤੇ ਕਈ ਜਿਹੜੇ ਉਮੀਦਵਾਰ ਸੀਗੇ ਦਾਅਵੇਦਾਰੀ ਜਤਾ ਰਹੇ ਸੀਗੇ ਇਸ ਅਹੁਦੇ ਤੱਕ ਪਹੁੰਚਣ ਦੇ ਲਈ, ਉਹਨਾਂ ਦੇ ਵਿੱਚੋਂ ਕਈਆਂ ਦੀ ਜਾਨ ਚਲੀ ਗਈ ਤੇ ਕਈਆਂ ਨੂੰ ਅਧਰੰਗ ਦਾ ਮਤਲਬ ਉਹਨਾਂ ਦੇ ਲੱਕ ਤੋਂ ਹੇਠਲਾ ਹਿੱਸਾ ਜਿਹੜਾ ਉਹ ਕੰਮ ਕਰਨਾ ਬੰਦ ਕਰ ਗਿਆ। ਇਸ ਰਿਪੋਰਟ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਉਹ ਅਮਰੀਕੀ ਰਾਸ਼ਟਰਪਤੀ ਆ। ਸ਼ੁਰੂਆਤ ਕਰਦੇ ਹਾਂ 1865 ਤੋਂ ਇਬਰਾਹਿਮ ਲਿੰਕਨ ਤੋਂ। 16ਵੇਂ ਰਾਸ਼ਟਰਪਤੀ ਸੀਗੇ ਉਹ ਅਮਰੀਕਾ ਦੇ, ਤੇ ਉਹਨਾਂ ਨੂੰ ਵਾਸ਼ਿੰਗਟਨ DC ਦੇ ਵਿੱਚ ਉਦੋਂ ਉਹਨਾਂ 'ਤੇ ਜਾਨਲੇਵਾ ਹਮਲਾ ਹੋਇਆ ਸੀ ਜਦੋਂ ਉਹ ਆਪਣੀ ਪਤਨੀ ਦੇ ਨਾਲ ਇੱਕ ਥੀਏਟਰ ਦੇ ਵਿੱਚ ਨਾਟਕ ਦੇਖ ਰਹੇ ਸੀਗੇ। ਜੌਨ ਵਿਲਕਸ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਸੀਗਾ ਤੇ ਡਾਕਟਰੀ ਇਲਾਜ ਦੇ ਦੌਰਾਨ ਅਗਲੀ ਸਵੇਰ ਇਬਰਾਹਿਮ ਲਿੰਕਨ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ। ਜੌਨ ਬੂਥ 12 ਦਿਨਾਂ ਬਾਅਦ ਵਰਜੀਨੀਆ ਦੇ ਇੱਕ ਗੋਦਾਮ ਦੇ ਵਿੱਚ ਲੁਕਿਆ ਹੋਇਆ ਮਿਲਿਆ ਸੀਗਾ, ਜਿੱਥੇ ਉਸ ਨੂੰ ਵੀ ਬਾਅਦ ਦੇ ਵਿੱਚ ਗੋਲੀ ਮਾਰ ਦਿੱਤੀ ਗਈ। ਇਸ ਤੋਂ ਬਾਅਦ ਸਾਲ 1881 ਦੇ ਵਿੱਚ ਜੇਮਸ ਗਾਰਫੀਲਡ 20ਵੇਂ ਰਾਸ਼ਟਰਪਤੀ ਸੀਗੇ। ਇਹ ਅਹੁਦਾ ਸੰਭਾਲਣ ਤੋਂ 6 ਮਹੀਨੇ ਬਾਅਦ ਵਾਸ਼ਿੰਗਟਨ DC ਦੇ ਵਿੱਚ ਇੱਕ ਰੇਲਵੇ ਸਟੇਸ਼ਨ 'ਤੇ ਸੈਰ ਕਰਦਿਆਂ ਉਹਨਾਂ ਨੂੰ ਗੋਲੀ ਮਾਰੀ ਗਈ ਸੀ। ਕੁਝ ਹਫ਼ਤਿਆਂ ਬਾਅਦ ਉਹ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਉਹਨਾਂ ਦੀ ਵੀ ਮੌਤ ਹੋ ਗਈ। ਚਾਰਲਸ ਗੈਟਿਊ ਜੋ ਕਿ ਕਾਤਲ ਸੀ ਤੇ ਮੁਕੱਦਮੇ ਦੇ ਦੌਰਾਨ ਦੋਸ਼ੀ ਪਾਇਆ ਗਿਆ, ਅਗਲੇ ਸਾਲ ਫਿਰ ਉਸ ਨੂੰ ਫਾਂਸੀ ਦੇ ਦਿੱਤੀ ਗਈ। ਵਿਲੀਅਮ ਮੈਕਿਨਲੇ 1901 ਦੇ ਵਿੱਚ 25ਵੇਂ ਰਾਸ਼ਟਰਪਤੀ ਸੀਗੇ ਤੇ ਭਾਸ਼ਣ ਦੇਣ ਲੱਗੇ ਸੀਗੇ। ਦੇਣ ਤੋਂ ਬਾਅਦ ਨਿਊਯਾਰਕ ਦੇ ਵਿੱਚ ਜਦੋਂ ਇਹਨਾਂ ਨੇ ਭਾਸ਼ਣ ਆਪਣਾ ਖਤਮ ਕੀਤਾ ਤਾਂ ਪੁਆਇੰਟ ਬਲੈਂਕ ਰੇਂਜ ਦੇ ਉੱਤੇ ਗੋਲੀ ਮਾਰ ਦਿੱਤੀ ਗਈ। ਉਹਨਾਂ ਦੇ ਠੀਕ ਹੋਣ ਦੀ ਉਮੀਦ ਪੂਰੀ ਸੀ, ਪਰ ਗੋਲੀ ਦੇ ਜ਼ਖਮਾਂ ਦੇ ਆਲੇ ਦੁਆਲੇ ਗੈਂਗਰੀਨ ਲੱਗ ਗਿਆ ਤੇ 8 ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਗਈ। ਡੈਟਰੋਇਟ ਦਾ ਰਹਿਣ ਵਾਲਾ ਸੀ 28 ਸਾਲਾ ਲਿਓਨ ਐਫ ਜ਼ੈਲਗੋਸ, ਜਿਹਦੇ ਤੇ ਉੱਤੇ ਕਤਲ ਦੇ ਇਲਜ਼ਾਮ ਲੱਗੇ ਤੇ ਉਹਨੂੰ ਵੀ ਫਿਰ ਗੋਲੀ ਮਾਰਨ ਦੇ ਦੋਸ਼ ਹੇਠ ਫਾਂਸੀ ਦੇ ਦਿੱਤੀ ਗਈ। ਇਸ ਤੋਂ ਬਾਅਦ 1912 ਰਾਸ਼ਟਰਪਤੀ ਦੇ ਅਹੁਦੇ ਦੇ ਲਈ ਉਮੀਦਵਾਰ ਸੀਗੇ ਥੀਓਡੋਰ ਰੋਜ਼ਵੈਲਟ। ਉਹਨਾਂ ਸਾਬਕਾ ਰਾਸ਼ਟਰਪਤੀ ਵਜੋਂ ਵਾਈਟ ਹਾਊਸ ਦੇ ਲਈ ਚੋਣ ਲੜ ਰਿਹਾ ਸੀਗਾ। ਮਿਲਵਾਕੀ ਦੇ ਵਿੱਚ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ। ਗੋਲੀ ਲੱਗਣ ਤੋਂ ਬਚ ਗਿਆ, ਪਰ ਗੋਲੀ ਸਾਰੀ ਉਮਰ ਉਸ ਦੀ ਛਾਤੀ ਦੇ ਵਿੱਚ ਗੋਲੀ ਦਾ ਇੱਕ ਜ਼ਖਮ ਜਿਹੜਾ ਉਹ ਜ਼ਰੂਰ ਰਿਹਾ। 1933 ਦੇ ਵਿੱਚ ਫਰੈਂਕਲਿਨ ਰੂਜ਼ਵੈਲਟ 32ਵੇਂ ਰਾਸ਼ਟਰਪਤੀ ਸੀਗੇ। ਉਹ ਮਿਆਮੀ ਦੇ ਵਿੱਚ ਇਤਾਲਵੀ ਪ੍ਰਵਾਸੀ ਸੀਗਾ ਜੂਸੈਂਪ ਜ਼ਾਂਗਰਾ, ਇਹਦੇ ਦੁਆਰਾ ਕਤਲ ਦੀ ਕੋਸ਼ਿਸ਼ ਕੀਤੀ ਗਈ, ਪਰ ਰੋਜ਼ਵੈਲਟ ਤਾਂ ਬਚ ਗਏ। ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਪਰ ਸ਼ਿਕਾਗੋ ਦੇ ਮੇਅਰ ਐਂਟਨ ਸੈਰਮਕ ਇਸ ਹਮਲੇ ਦੇ ਵਿੱਚ ਮਾਰਿਆ ਗਿਆ। ਸਾਲ 1963 ਦੇ ਵਿੱਚ ਜੌਨ ਐਫ ਕੈਨੇਡੀ 35ਵੇਂ ਰਾਸ਼ਟਰਪਤੀ ਸੀਗੇ ਤੇ ਡਾਊਨਟਾਊਨ ਡੈਲਸ ਟੈਕਸਸ ਦੇ ਵਿੱਚ ਆਪਣੇ ਇੱਕ ਮੋਟਰਕੇਡ ਦੀ ਸਵਾਰੀ ਕਰਦੇ ਸਮੇਂ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ। ਉਹਨਾਂ ਨੂੰ ਦੂਰੋਂ ਇੱਕ ਰਾਈਫਲ ਦੇ ਨਾਲ ਗੋਲੀ ਮਾਰੀ ਗਈ ਤੇ ਕੁਝ ਘੰਟਿਆਂ ਬਾਅਦ ਹੀ ਉਹਨਾਂ ਦੀ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਗਈ। ਪੁਲਿਸ ਨੇ ਕਤਲ ਦੇ ਦੋਸ਼ੀ ਲੀ ਹਾਰਵੇ ਓਸਵਾਲਡ ਨੂੰ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰੀ ਤੋਂ ਬਾਅਦ ਜਦੋਂ ਓਸਵਾਲਡ ਨੂੰ ਜੇਲ੍ਹ ਜਾ ਰਿਹਾ ਸੀ ਤਾਂ ਡੈਲਸ ਨਾਈਟ ਕਲੱਬ ਦੇ ਮਾਲਕ ਜੈਕ ਰੂਬੀ ਨੇ ਉਸ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ। 1968 ਦੀ ਗੱਲ ਹੈ ਜਦੋਂ ਰਾਬਰਟ ਐਫ ਕੈਨੇਡੀ ਰਾਸ਼ਟਰਪਤੀ ਦੇ ਲਈ ਅਹੁਦੇ ਦੇ ਲਈ ਉਮੀਦਵਾਰ ਸੀਗੇ। ਜੌਨ ਐਫ ਕੈਨੇਡੀ ਦਾ ਛੋਟਾ ਭਰਾ ਸੀ, ਡੈਮੋਕ੍ਰੈਟਿਕ ਨਾਮਜ਼ਦਗੀ ਦੇ ਲਈ ਪ੍ਰਚਾਰ ਕਰ ਰਿਹਾ ਸੀਗਾ। 1968 ਦੇ ਵਿੱਚ ਕੈਲੀਫੋਰਨੀਆ ਦੀ ਪ੍ਰਾਇਮਰੀ ਚੋਣ ਜਿੱਤਿਆ ਸੀਗਾ। ਜਦੋਂ ਉਸਨੇ ਆਪਣਾ ਜਿੱਤ ਦਾ ਭਾਸ਼ਣ ਦਿੱਤਾ ਤਾਂ ਉਹਨੂੰ ਸਿਰਹਾਨ ਨਾਮਕ ਬੰਦੇ ਨੇ ਗੋਲੀ ਮਾਰ ਦਿੱਤੀ। ਕਾਤਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਜੋ ਉਮਰ ਕੈਦ ਦੇ ਵਿੱਚ ਬਦਲ ਦਿੱਤੀ ਗਈ। 2023 ਦੇ ਵਿੱਚ ਉਸ ਦੀ ਰਿਹਾਈ ਦੇ ਲਈ ਪਾਈ ਗਈ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ। ਸਾਲ 1972 ਜਾਰਜ ਵੈਲਿਸ ਰਾਸ਼ਟਰਪਤੀ ਅਹੁਦੇ ਦੇ ਲਈ ਉਮੀਦਵਾਰ ਸੀਗੇ। ਡੈਮੋਕ੍ਰੈਟਿਕ ਰਾਸ਼ਟਰਪਤੀ ਅਹੁਦੇ ਦੇ ਲਈ ਨਾਮਜ਼ਦਗੀ ਦੀ ਮੰਗ ਕਰ ਰਿਹਾ ਸੀਗਾ ਜਦੋਂ ਉਸ ਨੂੰ ਮੈਰੀਲੈਂਡ ਦੇ ਵਿੱਚ ਇੱਕ ਮੁਹਿੰਮ ਦੇ ਦੌਰਾਨ ਗੋਲੀ ਮਾਰ ਦਿੱਤੀ ਗਈ। ਉਸ ਨੂੰ 4 ਵਾਰ ਗੋਲੀ ਮਾਰੀ ਗਈ ਸੀ ਤੇ ਇੱਕ ਗੋਲੀ ਉਸ ਦੀ ਰੀੜ੍ਹ ਦੀ ਹੱਡੀ ਦੇ ਵਿੱਚ ਲੱਗੀ ਸੀ, ਜਿਸ ਕਰਕੇ ਉਹ ਸਾਰੀ ਉਮਰ ਉਹਨੂੰ ਹੈਂਡੀਕੈਪਟ ਰਹਿਣਾ ਪਿਆ ਤੇ ਉਸ ਨੂੰ ਗੋਲੀ ਮਾਰਨ ਵਾਲਾ ਜਿਹੜਾ ਬੰਦਾ ਸੀ ਆਰਥਰ ਬ੍ਰੇਮਰ ਸੀ ਤੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਤੇ 2007 ਦੇ ਵਿੱਚ ਇਹਨੂੰ ਰਿਹਾ ਕਰ ਦਿੱਤਾ ਗਿਆ।
1975 ਦੀ ਗੱਲ ਆ ਜਦੋਂ ਗੈਰਲ ਫੋਲਡ ਜਿਹੜੇ ਕਿ 38ਵੇਂ ਰਾਸ਼ਟਰਪਤੀ ਸੀਗੇ, ਉਹ 17 ਦਿਨਾਂ ਦੇ ਅੰਦਰ ਅੰਦਰ ਉਹਨਾਂ ਤੇ 2 ਅਟੈਂਪਟ ਹੋਏ ਕਤਲ ਦੇ। ਦੋਵੇਂ ਕੋਸ਼ਿਸ਼ਾਂ ਜਿਹੜੀਆਂ ਕੈਲੀਫੋਰਨੀਆ ਦੇ ਇੱਕ ਸੈਕਰਾਮੈਂਟੋ ਤੇ ਇੱਕ ਸਾਨ ਫਰਾਂਸਿਸਕੋ ਦੇ ਵਿੱਚ ਹੋਈ, ਤੇ ਦੋਵੇਂ ਕੋਸ਼ਿਸ਼ਾਂ ਔਰਤਾਂ ਵੱਲੋਂ ਕੀਤੀਆਂ ਗਈਆਂ ਸੀ। ਇੱਕ ਦਾ ਨਾਮ ਸੀ ਲੈਨਟ ਫਰੇਮੋ ਤੇ ਦੂਜੀ ਦਾ ਨਾਮ ਸੀ ਸਰਹਾ ਜੇਨ। ਦੋਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ। 1981 ਦੇ ਵਿੱਚ ਰੋਨਲਡ ਰੀਗਨ ਜਿਹੜੇ ਕਿ 40ਵੇਂ ਰਾਸ਼ਟਰਪਤੀ ਸੀਗੇ, ਵਾਸ਼ਿੰਗਟਨ ਡੀਸੀ ਦੇ ਵਿੱਚ ਜੌਨ ਹਿੰਕਲੇ ਜੂਨੀਅਰ ਦੁਆਰਾ ਉਹਨਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਜਦੋਂ ਉਹ ਵਾਸ਼ਿੰਗਟਨ ਹਿਲਟਨ ਦੇ ਵਿੱਚ ਆਪਣੇ ਭਾਸ਼ਣ ਦੀ ਸ਼ਮੂਲੀਅਤ ਤੋਂ ਬਾਅਦ ਆਪਣੀ ਲਿਮੋਜ਼ਿਨ ਦੇ ਵਿੱਚ ਵਾਪਸ ਆ ਰਹੇ ਸੀਗੇ। ਸਾਲ 1994 ਦੇ ਵਿੱਚ ਬਿਲ ਕਲਿੰਟਨ ਜਿਹੜੇ ਕਿ 42ਵੇਂ ਰਾਸ਼ਟਰਪਤੀ ਸੀਗੇ, ਵਾਈਟ ਹਾਊਸ ਦੇ ਅੰਦਰ ਸੀਗੇ ਜਦੋਂ ਫ੍ਰਾਂਸਿਸਕੋ ਮਾਰਟਿਨ ਦੁਆਰ ਨੇ ਸੈਮੀ ਆਟੋਮੈਟਿਕ ਰਾਈਫਲ ਦੀ ਵਰਤੋਂ ਕਰਕੇ ਇਮਾਰਤ 'ਤੇ ਗੋਲੀਬਾਰੀ ਕਰ ਦਿੱਤੀ। ਬਿਲ ਕਲਿੰਟਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਬਾਅਦ ਦੇ ਵਿੱਚ ਉਹਨੂੰ ਜਿਹੜਾ ਇਹ ਹਮਲਾਵਰ ਸੀਗਾ ਫ੍ਰਾਂਸਿਸਕੋ ਮਾਰਟਿਨ ਦੁਆਰ, ਇਹਨੂੰ ਰਾਸ਼ਟਰਪਤੀ ਦੇ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਕਰਾਰ ਦਿੱਤਾ ਗਿਆ ਤੇ 40 ਸਾਲਾਂ ਦੀ ਸਜ਼ਾ ਸੁਣਾਈ ਗਈ। ਸਾਲ 2005 ਦੀ ਘਟਨਾ ਜਾਰਜ ਬੁਸ਼ ਦੇ ਨਾਲ ਵਾਪਰੀ। 43ਵੇਂ ਰਾਸ਼ਟਰਪਤੀ ਸੀਗੇ, ਜਾਰਜੀਆ ਦੇ ਰਾਸ਼ਟਰਪਤੀ ਮਿਖਾਇਲ ਸਾਕਸ਼ਵਿਲੀ ਦੇ ਨਾਲ ਤਬਿਲਸੀ ਦੇ ਵਿੱਚ ਇੱਕ ਰੈਲੀ ਦੇ ਵਿੱਚ ਸ਼ਾਮਲ ਹੋ ਰਹੇ ਸੀਗੇ ਜਦੋਂ ਵਲਾਦੀਮੀਰ ਅਤਯੂਨੀਆ ਨਾਮ ਦੇ ਇੱਕ ਬੰਦੇ ਨੇ ਪੋਡੀਅਮ ਵੱਲ ਇੱਕ ਹੈਂਡ ਗ੍ਰਨੇਡ ਸੁੱਟ ਦਿੱਤਾ। ਇਹ ਹੈਂਡ ਗ੍ਰਨੇਡ ਫਟਿਆ ਨਹੀਂ ਤੇ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਪਹੁੰਚਿਆ। ਕਤਲ ਦੀ ਕੋਸ਼ਿਸ਼ ਦੇ ਦੋਸ਼ੀ ਅਤਯੂਨੀਆ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ ਹੋਰ ਵੀ ਕਈ ਅਮਰੀਕੀ ਰਾਸ਼ਟਰਪਤੀ ਹੈ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਕਿ ਬਹੁਤ ਸਾਰੇ ਮੌਕਿਆਂ 'ਤੇ ਉਹਨਾਂ ਨੂੰ ਕਤਲ ਕਰਨ ਦੀ ਸਾਜ਼ਿਸ਼ਾਂ ਰਚੀਆਂ ਗਈਆਂ, ਕੋਸ਼ਿਸ਼ਾਂ ਹੋਈਆਂ ਜੋ ਕਿ ਸੀਕ੍ਰੇਟਸ ਏਜੰਟਸ ਨੇ ਕਾਮਯਾਬ ਨਹੀਂ ਹੋਣ ਦਿੱਤੀਆਂ ਅਤੇ ਸਾਜ਼ਿਸ਼ ਰਚਣ ਵਾਲੇ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਗਏ। ਹੈਰੀ ਐਸ ਟਰੂਮੈਨ ਨਵੰਬਰ 1950 ਦੇ ਵਿੱਚ ਵਾਸ਼ਿੰਗਟਨ ਦੇ ਬਲੇਅਰ ਹਾਊਸ ਦੇ ਵਿੱਚ 2 ਬੰਦੂਕਧਾਰੀ ਦਾਖਲ ਹੋ ਗਏ ਸਨ। ਟਰੂਮੈਨ ਬੰਦੂਕਧਾਰੀਆਂ ਦੇ ਨਾਲ ਗੋਲੀਬਾਰੀ ਦੇ ਵਿੱਚ ਵਾਲ-ਵਾਲ ਬਚ ਗਏ, ਪਰ ਵਾਈਟ ਹਾਊਸ ਦਾ ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਹਮਲਾਵਰ ਮਾਰਿਆ ਗਿਆ। ਇਸੇ ਤਰ੍ਹਾਂ ਆਸਕਰ ਕਲਾਜ਼ੋ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਮੌਤ ਦੀ ਸਜ਼ਾ ਦਿੱਤੀ ਗਈ। 1952 ਦੇ ਵਿੱਚ ਟਰੂਮੈਨ ਨੇ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਤੇ ਰਾਸ਼ਟਰਪਤੀ ਜਿਮੀ ਕਾਰਟਰ ਨੇ ਉਸ ਨੂੰ 1979 ਦੇ ਵਿੱਚ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ। ਥੀਓਡੋਰ ਰੂਜ਼ਵੈਲਟ ਦੀ ਆਪਾਂ ਗੱਲ ਕਰ ਹੀ ਚੁੱਕੇ। 1912 ਦੇ ਵਿੱਚ ਮਿਲਵਾਕੀ ਦੇ ਵਿੱਚ ਗੋਲੀ ਮਾਰੀ ਗਈ ਸੀ, ਬਚਾਅ ਹੋ ਗਿਆ। ਇਹ ਰਾਸ਼ਟਰਪਤੀ ਅਹੁਦੇ ਦੇ ਲਈ ਉਮੀਦਵਾਰ ਸੀਗੇ। ਰਾਬਰਟ ਐਫ ਕੈਨੇਡੀ 1965 ਦੇ ਵਿੱਚ ਰਾਸ਼ਟਰਪਤੀ ਅਹੁਦੇ ਦੇ ਲਈ ਉਮੀਦਵਾਰ ਸੀਗੇ ਤੇ ਗੋਲੀ ਲਾਸ ਐਂਜਲਸ ਦੇ ਵਿੱਚ ਉਹਨਾਂ ਨੂੰ ਕਤਲ ਕੀਤਾ ਗਿਆ। ਜਾਰਜ ਸੀ ਵੈਲਸ ਨੂੰ 1972 ਦੇ ਵਿੱਚ ਮੈਰੀਲੈਂਡ ਦੇ ਵਿੱਚ ਗੋਲੀ ਮਾਰੀ ਗਈ ਸੀ ਤੇ ਲੱਕ ਤੋਂ ਹੇਠਾਂ ਅਧਰੰਗ ਜਿਹੜਾ ਉਹ ਹੋ ਗਿਆ ਸੀਗਾ। ਇਹ ਵੀ ਸ਼ਾਇਦ ਉਮੀਦਵਾਰ ਸੀਗੇ ਰਾਸ਼ਟਰਪਤੀ ਅਹੁਦੇ ਦੇ ਲਈ। ਸੋ ਤੁਸੀਂ ਦੇਖੋ ਕਿ ਅਬਰਾਹਮ ਲਿੰਕਨ 1865, ਜੇਮਸ ਗਾਰਫੀਲਡ 1881, 1901, 1912, 1933, 1953 ਮਾਫ ਕਰਨਾ 1963, 1950, 1968, 1972, 1975 ਤੇ ਇਸੇ ਤਰ੍ਹਾਂ 1981, 1994, 2005 ਇਹ ਉਹ ਵਾਕਿਆ ਨੇ ਜਦੋਂ ਕਿਸੇ ਵੀ ਰਾਸ਼ਟਰਪਤੀ ਉੱਤੇ ਜਾਨਲੇਵਾ ਹਮਲਾ ਹੋਇਆ ਜਾਂ ਫਿਰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਹ ਆਮ ਤੌਰ ਤੇ ਦੁਨੀਆ ਦੇ ਵਿੱਚ ਕਿਹਾ ਜਾਂਦਾ ਕਿ ਅਮਰੀਕੀ ਰਾਸ਼ਟਰਪਤੀ ਜਿਹੜਾ ਉਹਦੀ ਸਿਕਿਉਰਿਟੀ ਬਹੁਤ ਜ਼ਿਆਦਾ, ਉਹਦੀ ਸੁਰੱਖਿਆ ਬਹੁਤ ਜ਼ਿਆਦਾ, ਪਰ ਕਿਸੇ ਨੂੰ ਨਾਟਕ ਦੇਖਦਿਆਂ ਸਮੇਂ ਜਿਵੇਂ ਆਪਾਂ ਗੱਲ ਕਰਕੇ ਹਟੇ ਅਬਰਾਹਮ ਲਿੰਕਨ ਦੇ ਬਾਰੇ, ਉਦੋਂ ਨਿਸ਼ਾਨਾ ਬਣਾਇਆ ਗਿਆ। ਕਿਸੇ ਨੂੰ ਰੇਲ ਤੇ ਜਦੋਂ ਰੇਲ ਦੀ ਪਰੜੀ ਤੇ ਜਾਂ ਰੇਲਵੇ ਸਟੇਸ਼ਨ ਤੇ ਸੈਰ ਕਰ ਰਿਹਾ ਸੀ ਉਦੋਂ ਨਿਸ਼ਾਨਾ ਬਣਾਇਆ ਗਿਆ, ਜਾਂ ਕਿਸੇ ਨੂੰ ਟਰੰਪ ਵਾਂਗੂ ਪਬਲਿਕ ਪਲੇਟਫਾਰਮ ਦੇ ਉੱਤੇ ਨਿਸ਼ਾਨਾ ਬਣਾਇਆ ਗਿਆ। ਸੋ ਟਰੰਪ ਦੇ ਉੱਤੇ ਜਾਨਲੇਵਾ ਹਮਲੇ ਨੇ ਇੱਕ ਵਾਰ ਫਿਰ ਤੋਂ ਅਮਰੀਕੀ ਰਾਸ਼ਟਰਪਤੀਆਂ ਤੇ ਜਿੰਨੇ ਵੀ ਜਾਨਲੇਵਾ ਹਮਲੇ ਹੋਏ ਨੇ ਉਹਨਾਂ ਦੇ ਬਾਰੇ ਵਿਸ਼ਵ ਭਰ ਦੇ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਅਮਰੀਕਾ ਦੇ ਵਿੱਚ ਵੈਸੇ ਵੀ ਬੰਦੂਕ ਕਲਚਰ ਜਿਹੜਾ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਤੇ ਉਹਦੇ ਦੇ ਉੱਤੇ ਹਮੇਸ਼ਾ ਸਵਾਲੀਆ ਨਿਸ਼ਾਨ ਖੜੇ ਹੁੰਦੇ ਰਹਿੰਦੇ ਨੇ ਤੇ ਇੱਕ ਤਰ੍ਹਾਂ ਦੀਆਂ ਚਰਚਾਵਾਂ ਆਪਾਂ ਅਮਰੀਕਾ ਦੇ ਬੰਦੂਕ ਕਲਚਰ ਨੂੰ ਲੈ ਕੇ ਸੁਣਦੇ ਰਹਿੰਦੇ ਹਾਂ। ਪਰ ਤੁਸੀਂ ਦੇਖੋ ਕਿ ਸੀਕ੍ਰੇਟ ਏਜੰਸੀਆਂ ਜਿਹੜੀਆਂ ਨੇ ਜਿਨ੍ਹਾਂ ਨੇ ਬਹੁਤ ਸਾਰੇ ਹਮਲਿਆਂ ਨੂੰ ਨਕਾਰ ਦਿੱਤਾ ਜਾਂ ਬਹੁਤ ਸਾਰੇ ਬੰਦੇ ਇਹੋ ਜਿਹੀਆਂ ਸਾਜ਼ਿਸ਼ਾਂ ਰਚਣ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ, ਸਾਜ਼ਿਸ਼ਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਏ ਗਏ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।